Over 37,000 vote in New Zealand Khalistan referendum demanding liberation from India. No other option is acceptable to Sikhs other than liberation from India. It is either freedom or martyrdom. अमित शाह जिहड़ा कि ये सारी टैरर कैंपेन जो इंटरनेशनल उन्होंने ऑथोराइज करने वाला है वो जे कोई फॉरन ट्रिप या दूजा तीजा करदा है कोई सूह जिहड़ा देगा उन्होंने $1 मिलियन का इनाम होएगा. Only the New Zealand flag flies here. Man confronts Khalistan supporters in Auckland. व्यूअर्स वेलकम बैक ऑन प्रोग्राम. सो व्यूअर्स गलबात करन जा रहे हैं कि 17 नवंबर यानी कि बीते ਐਤਵਾਰ न्यूजीलैंड के ऑकलैंड शहर ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਜਿਹੜੀ ਵੋਟਾਂ ਨੇ ਸਫਲਤਾ ਸਹਿਤ ਜਿਹੜੇ ਨੇਪਰੇ ਚੜੀਆਂ ਨੇ ਔਰ ਮੀਡੀਆ ਰਿਪੋਰਟਾਂ ਅਨੁਸਾਰ 37,000 ਤੋਂ ਜ਼ਿਆਦਾ ਸਿੱਖਾਂ ਨੇ ਵੋਟਾਂ ਪਾਈਆਂ ਨੇ. ਉਹ ਯਾਦ ਰਹੇ ਨਿਊਜ਼ੀਲੈਂਡ 5 ਆਈਜ਼ ਕੰਟਰੀ ਵਿੱਚ ਸ਼ਾਮਲ ਮੁਲਕ ਹੈ. ਸੋ ਇਸ ਤਰ੍ਹਾਂ ਹੁਣ 5 ਆਈਜ਼ ਕੰਟਰੀਜ਼ यानी कि अमेरिका, कैनेडा, यूके, आस्ट्रेलिया ते न्यूजीलैंड विच खालिस्तान ਦੀਆਂ ਜਿਹੜੀ ਵੋਟਾਂ ਦਾ ਪਹਿਲਾ ਦੌਰ ਜਿਹੜਾ ਮੁਕੰਮਲ ਹੋ ਗਿਆ ਹੈ ਔਰ ਇਸ ਲਈ ਅਸੀਂ ਜਿਹੜੀ ਹੈ ਸਿੱਖ ਸੰਗਤਾਂ ਅਤੇ ਸਿਕਸ ਫॉर ਜਸਟਿਸ ਦੀਆਂ ਨੂੰ ਜਿਹੜੇ ਆ ਵਧਾਈਆਂ ਦਿੰਦੇ ਆ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਅਨ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ. ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬੀਤੇ ਐਤਵਾਰ ਨਿਊਜ਼ੀਲੈਂਡ 5 ਆਈਜ਼ ਕੰਟਰੀਜ਼ ਦਾ 5ਵਾਂ ਮੁਲਕ ਜਿਸ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪਈਆਂ. ਇਸ ਤੋਂ ਪਹਿਲਾਂ ਇਹ ਸਿਲਸਿਲਾ ਜਿਹੜਾ ਹੈ ਉਹ ਯੂਕੇ ਤੋਂ ਸ਼ੁਰੂ ਹੋਇਆ. ਫਿਰ ਅਸੀਂ ਦੇਖਦੇ ਹਾਂ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਔਰ 5 ਆਈਜ਼ ਕੰਟਰੀਜ਼ ਦਾ ਨਿਊਜ਼ੀਲੈਂਡ ਲਾਸਟ ਮੁਲਕ ਬਚਿਆ ਸੀ ਜਿੱਥੇ ਨਹੀਂ ਸੀ ਹੋਈਆਂ ਵੋਟਾਂ. ਉਸ ਦੇ ਵਿੱਚ ਬੜੀ ਕਾਮਯਾਬੀ ਦੇ ਨਾਲ ਰੈਫਰੈਂਡਮ ਦੀਆਂ ਵੋਟਾਂ ਪਈਆਂ. ਬਹੁਤ ਛੋਟਾ ਜਿਹਾ ਮੁਲਕ ਹੈ, 5.5-6 ਮਿਲੀਅਨ ਲੋਕਾਂ ਦਾ ਔਰ ਉਹ ਆਪਣੀ ਡਾਈਵਰਸਿਟੀ ਦੇ ਲਈ ਆਈਲੈਂਡ ਹੈ, ਮਸ਼ਹੂਰ ਹੈ. ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਉਸ ਮੁਲਕ ਦੀ ਲਗਭਗ 1/5 ਆਬਾਦੀ ਜਿਹੜੀ ਹੈ 20% ਦੇ ਕਰੀਬ ਉਹ ਓਰੀਜਨਲ ਜਿਹੜੇ ਨੇਟਿਵ ਨੇ ਉੱਥੋਂ ਦੇ ਉਹਨਾਂ ਦੇ ਜਿਹਨਾਂ ਨੂੰ ਮੌਰੀ ਕਿਹਾ ਜਾਂਦਾ ਹੈ. ਔਰ ਇਸ ਵੇਲੇ ਨਿਊਜ਼ੀਲੈਂਡ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਹੈ. ਡਿਫਰੈਂਟ ਰੀਜ਼ਨਸ ਕਰਕੇ ਉਹਨਾਂ ਦੇ ਵਿੱਚ ਇੱਕ ਜਿਹੜਾ ਮੌਰੀਜ਼ ਦੇ ਨਾਲ ਇਹਨਾਂ ਨੇ ਆਲਮੋਸਟ ਕਾਫੀ ਪਹਿਲਾਂ ਸ਼ਾਇਦ 40s ਦੇ ਵਿੱਚ ਇੱਕ ਟ੍ਰੀਟੀ ਕੀਤੀ ਜਿਹਦੇ 'ਚ ਮੌਰੀਜ਼ ਦੇ ਕਾਫੀ ਰਾਈਟ ਨੇ. ਇਹ ਟ੍ਰੀਟੀ ਡਿਫਰੈਂਟ ਹੈ ਦੈਨ ਜਿਸ ਕਿਸਮ ਦੀਆਂ ਆਸਟ੍ਰੇਲੀਆ ਦੇ ਵਿੱਚ ਇਹਨਾਂ ਨੇ ਫਸਟ ਨੇਸ਼ਨ ਜਿਹਨਾਂ ਨੂੰ ਐਬੋਰੀਜਨਲਸ ਕਿਹਾ ਜਾਂਦਾ ਹੈ ਉਹਨਾਂ ਨਾਲ ਕੀਤੀਆਂ. ਉਹਨਾਂ ਦੇ ਪੱਲੇ ਤਾਂ ਕੁਛ ਨਹੀਂ ਹੈ ਲੇਕਿਨ ਇੱਥੇ ਇਹ ਕਾਫੀ ਜਿਹੜਾ ਇਹਨਾਂ ਦੇ ਹਕੂਕ ਨੇ. ਔਰ ਜਿਹੜੇ ਦੂਸਰੇ ਨੇ ਨਾਨ ਮੌਰੀ ਜਾਂ ਗੋਰੇ ਉਹਨਾਂ ਨੂੰ ਇਹ ਲੱਗਦਾ ਜੀ ਕਈ ਮਾਮਲਿਆਂ 'ਚ ਤਾਂ ਰਾਦਰ ਇਹਨਾਂ ਨਾਲ ਸਪੈਸ਼ਲ ਫੇਵਰੇਟਿਜ਼ਮ ਹੈ. ਸੋ ਉਹਦੀਆਂ ਕੁਝ ਟਰਮਸ ਨੂੰ ਵੀ ਬਦਲਣਾ ਚਾਹੁੰਦੇ ਸੀ. ਉਹਨੂੰ ਲੈ ਕੇ ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿੱਚ ਕਾਫੀ ਉਹਨਾਂ ਦੀ ਇੱਕ ਯੰਗ ਮੌਰੀ ਲੇਡੀ ਜਿਹੜੀ ਕਿ ਪੂਰੀ ਜਿਹੜਾ ਉਹਨੇ ਜਦੋਂ ਸਹੁੰ ਵੀ ਚੁੱਕੀ ਸੀ ਤੇ ਆਪਣਾ ਮੌਰੀ ਸਟਾਈਲ 'ਚ. ਔਰ ਜਦੋਂ ਅੱਜ ਅਸੀਂ ਗੱਲ ਕਰ ਰਹੇ ਖਾਲਿਸਤਾਨ ਰੈਫਰੈਂਡਮ ਤੋਂ ਠੀਕ 2 ਦਿਨ ਬਾਅਦ ਇੱਕ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਉਹਨਾਂ ਨੇ ਰੱਖਿਆ ਹੋਇਆ ਸੀ ਕਈ ਥਾਵਾਂ ਤੋਂ ਉਹ ਵੀ ਐਂਡ ਹੋਇਆ. ਸੋ ਆਲਰੇਡੀ ਮੌਰੀਜ਼ ਦੀ ਇਸ ਗੱਲ ਨੂੰ ਲੈ ਕੇ ਨਿਊਜ਼ੀਲੈਂਡ ਇੰਟਰਨੈਸ਼ਨਲੀ ਜਿਹੜਾ ਹੈ ਉਸ ਖਬਰਾਂ ਬਣ ਰਿਹਾ ਸੀ. ਪਰ ਇਸ ਸਭ ਦੇ ਵਿੱਚ ਜੇ ਕਹੋ ਕਿ ਬਈ ਇਹਨਾਂ ਦੇ ਵਿੱਚ ਇੱਕ ਸਮੈਲਿੰਗ ਲਾਈਕ ਏ ਰੋਜ਼ ਖਾਲਿਸਤਾਨ ਰੈਫਰੈਂਡਮ ਦਾ ਹੋਣਾ ਪੀਸਫੁਲੀ ਹੋਣਾ ਇਹਦੇ ਬਾਵਜੂਦ ਇੰਡੀਅਨ ਗਵਰਨਮੈਂਟ ਨੇ ਜਿਹੜਾ ਹੈ ਉਹ ਨਿਊਜ਼ੀਲੈਂਡ ਦੀ ਹਕੂਮਤ ਤੇ ਵੀ ਪ੍ਰੈਸ਼ਰ ਪਾਇਆ ਉਹਨਾਂ ਦੇ ਫੋਰਨ ਮਿਨਿਸਟਰ ਔਰ ਦੂਸਰਿਆਂ ਨੇ ਵੀ. ਪਰ ਜੋ ਜਿਵੇਂ ਇਹਨਾਂ ਨੇ ਆਸਟ੍ਰੇਲੀਆ 'ਚ ਪ੍ਰੈਸ਼ਰ ਪਾਇਆ ਜਾਂ ਕੈਨੇਡਾ ਔਰ ਅਮਰੀਕਾ 'ਚ ਤਾਂ ਨਹੀਂ ਘੁਸ ਕੇ ਪਰ ਉਹਨਾਂ ਨੇ ਕਿਹਾ ਜੀ ਫਰੀडम ਆਫ ਐਕਸਪ੍ਰੈਸ਼ਨ ਇਹ ਹੱਕ ਹੈ ਔਰ ਐਜ਼ ਲੌਂਗ ਐਜ਼ ਇਹ ਪੀਸਫੁਲ ਹੈ ਇਹਦੇ 'ਚ ਅਸੀਂ ਕੋਈ ਇੰਟਰਫੀਅਰ ਨਹੀਂ ਕਰ ਸਕਦੇ. ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿਕਸ ਫॉर ਜਸਟਿਸ ਦੀ ਟੀਮ ਨੇ ਬੜੀ ਡੈਡੀਕੇਸ਼ਨ ਨਾਲ ਜਿਵੇਂ ਉਹਨਾਂ ਦਾ ਕੰਮ ਕਰਨ ਦਾ ਢੰਗ ਹੈ ਬਿਫੋਰ ਗਏ ਪ੍ਰੀਚ ਕਿਵੇਂ ਉਹਨਾਂ ਨੇ ਵੀਵ ਕੀਤਾ. ਉਦੋਂ ਕਿ ਇਹਨਾਂ ਨੇ ਹਾਲਾਂ ਨਿਊਜ਼ੀਲੈਂਡ ਦਾ ਇੱਕ ਸਾਬਕਾ MP ਪਗੜੀਧਾਰੀ ਔਰ ਦੂਜੇ ਉਹਨਾਂ ਰਾਹੀਂ ਜਿਹੜਾ ਇੰਡੀਆ ਦੇ ਜਿਹੜੇ ਨੇ ਉਹ ਟੌਂਟ ਪਟੌਂਟਾਂ ਵਾਲੇ ਹੀ ਸਾਰੇ ਰੋਲ ਅਦਾ ਕਰਦੇ ਨੇ. ਬਿਆਨਬਾਜ਼ੀਆਂ ਵੀ ਕਰਵਾਈਆਂ ਲੇਕਿਨ ਇਵੈਂਚੁਅਲੀ ਜਦੋਂ ਇਹ ਰੈਫਰੈਂਡਮ ਹੋਇਆ ਜਿਹੜਾ ਔਕਲੈਂਡ ਹੈ ਉਹ ਇਵੇਂ ਸੀ ਕਿ ਵੀ ਸਿੱਖ ਰੰਗ 'ਚ ਰੰਗਿਆ ਹੋਇਆ. ਔਰ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਵੀ ਕਿਹਾ ਸੀ ਐਡਮਿੰਟਨ 'ਚ ਕਿ ਆਇਆ ਸੀ ਕਿ ਜਿਵੇਂ ਨਿਊਜ਼ੀਲੈਂਡ ਸਿੱਖਾਂ ਦਾ ਮੁਲਕ ਹੁੰਦਾ. ਹਾਲਾਂ ਉਹਨਾਂ ਦੀ ਕੁੱਲ ਆਬਾਦੀ 'ਚ ਸਿੱਖਾਂ ਦੀ ਕੁੱਲ ਆਬਾਦੀ 1% ਤੋਂ ਜ਼ਿਆਦਾ ਨਹੀਂ ਹੈ
ਲੇਕਿਨ ਜਿਸ ਵੱਡੀ ਗਿਣਤੀ 'ਚ ਜਿਸ ਉਤਸ਼ਾਹ ਦੇ ਨਾਲ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ, ਇਹ ਇੰਡੀਅਨ ਸਿਸਟਮ ਗਵਰਨਮੈਂਟ ਨੂੰ, ਕਿਉਂਕਿ ਹੁਣ ਆਲਰੇਡੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਇਹ ਇਹਨਾਂ ਦੀ ਧੌਣ ਫਸ ਗਈ ਹੈ। ਸੋ ਇਸ ਵਾਰ ਉਹਨਾਂ ਨੇ ਉੱਥੇ ਕੋਈ ਮੰਦਰਾਂ ਦੇ ਵਿੱਚ ਗ੍ਰੈਫਿਟੀ ਜਾਂ ਦੂਜਾ ਤੀਜਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਔਰ ਨਿਊਜ਼ੀਲੈਂਡ 'ਚ ਵੈਸੇ ਵੀ ਜਿਵੇਂ ਉਹਨਾਂ ਦੀ ਜਿਹੜੀ ਪ੍ਰੀਵੀਅਸ ਪ੍ਰਾਈਮ ਮਿਨਿਸਟਰ ਸੀ, ਉਹਨੇ ਇੰਨਾ ਸਿੱਖਾਂ ਨੂੰ ਐਡਮਾਇਰ ਕੀਤਾ ਕੋਵਿਡ-19 ਦੇ ਚੱਲਦੇ ਆ ਸਿੱਖਾਂ ਦਾ ਜੋ ਰੋਲ ਸੀ, ਉਸ ਬਾਰੇ ਉਹਨੇ ਆਪਣੀ ਅਹੁਦਾ ਛੱਡਣ ਤੋਂ ਪਹਿਲੇ ਕਿਹਾ ਸੀ ਕਿ ਨਿਊਜ਼ੀਲੈਂਡਰਸ ਨੂੰ ਸਿੱਖਾਂ ਤੋਂ ਸਿੱਖਣ ਦੀ ਲੋੜ ਹੈ ਕਿ ਭਾਈ ਇਨਸਾਨੀ ਸੇਵਾ ਕੀ ਹੁੰਦੀ ਹੈ। ਸੋ ਇੱਕ ਪਾਸੇ ਤਾਂ ਇਹ ਪੀਸਫੁਲੀ ਨੇਪਰੇ ਚੜਿਆ, ਔਰ ਮੈਂ ਜਿੰਨੀ ਕੁ ਵੀ ਮੀਡੀਆ ਰਿਪੋਰਟਿੰਗ ਦੇਖੀ ਹੈ, ਕਿਉਂਕਿ ਮੈਂ ਟਰੈਵਲ ਕਰ ਰਿਹਾ ਸੀ ਇਹ ਸਾਰੇ ਪੀਰੀਅਡ, ਔਰ ਉਹਦੇ 'ਚ ਇਹ ਹੈ ਕਿ ਓਵਰ 37,000 ਵੋਟ ਇਨ ਨਿਊਜ਼ੀਲੈਂਡ ਖਾਲਿਸਤਾਨ ਰੈਫਰੈਂਡਮ demanding liberation from India। ਸੋ 37,000 ਤੋਂ ਜ਼ਿਆਦਾ ਸਿੱਖਾਂ ਨੇ ਵੋਟ ਕੀਤੀ ਹੈ। ਉਹਦੇ 'ਚ ਉਹਨਾਂ ਨੇ ਇਸ ਸਟੋਰੀ 'ਚ ਡਾਕਟਰ ਬਖਸ਼ੀਸ਼ ਸਿੰਘ ਸੰਧੂ ਨੂੰ ਕੋਟ ਕੀਤਾ ਹੈ, ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਹੋ ਸਕਦਾ ਥਰੂ ਜ਼ੂਮ ਜਾਂ ਦੂਜਾ ਐਡਰੈਸ ਕੀਤਾ ਹੋਏ, ਕਿਉਂਕਿ ਉਹਨਾਂ ਦੀ ਸਟੇਟਮੈਂਟ ਵੀ ਜਾਂ ਉਹਨਾਂ ਦੀ ਪ੍ਰੈਸ ਸਟੇਟਮੈਂਟ ਵੀ ਹੋ ਸਕਦੀ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ no other option is acceptable to Sikhs other than liberation from India। It is either freedom or martyrdom। ਜਾਂ ਰਾਜ ਕਰੇ ਹੈ ਇੱਕ ਹੈ, ਲੜ ਮਰੇ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਅਮਿਤ ਸ਼ਾਹ ਜਿਹੜਾ ਕਿ ਇਹ ਸਾਰੀ ਟੈਰਰ ਕੈਂਪੇਨ ਜੋ ਇੰਟਰਨੈਸ਼ਨਲ ਉਹਨੂੰ ਆਥੋਰਾਈਜ਼ ਕਰਨ ਵਾਲਾ ਹੈ, ਉਹ ਜੇ ਕੋਈ ਫੋਰਨ ਟ੍ਰਿਪ ਜਾਂ ਦੂਜਾ ਤੀਜਾ ਕਰਦਾ, ਇਹਦੀ ਕੋਈ ਸੂਹ ਜਿਹੜਾ ਦੇਗਾ ਉਹਨੂੰ $1 ਮਿਲੀਅਨ ਦਾ ਇਨਾਮ ਹੋਏਗਾ। ਔਰ ਇਸੇ ਤਰ੍ਹਾਂ ਇਹ ਕਿਉਂਕਿ ਇੰਨਾ ਜ਼ਬਰਦਸਤ ਸੀ ਰੈਫਰੈਂਡਮ ਔਰ ਪੀਸਫੁਲ ਸੀ ਕਿ ਈਵਨ ਹਿੰਦੁਸਤਾਨ ਟਾਈਮਸ ਦੇ ਨਿਊਜ਼ ਡੈਸਕ ਨੇ ਵੀ ਇਸ ਨੂੰ ਕਵਰ ਕਰਦਿਆਂ ਕਿਹਾ ਖਾਲਿਸਤਾਨ ਗਰੁੱਪ ਹੋਲਡਸ ਰੈਫਰੈਂਡਮ ਕੋਟ ਅਨਕੋਟ ਇਨ ਆਕਲੈਂਡ ਫੇਸਿਸ ਕ੍ਰਿਟਿਸਿਜ਼ਮ ਕਿਹੜੇ ਹੋਈ ਜਿਹੜੇ ਟੌਂਟ ਪਟੌਂਟ ਭਾਰਤੀ ਹਕੂਮਤ ਦੇ, ਪਰ ਇਹ ਨਹੀਂ ਕਹਿ ਸਕੇ ਕਿ ਜੀ ਉੱਥੇ ਕੋਈ ਲੋਕ ਨਹੀਂ ਸੀ ਜਾਂ ਉੱਥੇ ਇਹ ਕੀਤਾ ਉਹ ਕੀਤਾ। ਹਾਂ, ਇਹਨਾਂ ਨੂੰ ਇੱਕ ਖਬਰ ਜ਼ਰੂਰ, ਟ੍ਰਿਬਿਊਨ ਤੁਸੀਂ ਦੇਖੋ ਕਿਸ ਕਦਰ ਇਹ ਬੇਈਮਾਨ ਤਬਕਾ ਸਾਰਾ। ਔਰ ਇੱਕ ਪਾਸੇ ਤਾਂ ਇਸ ਕਿਸਮ ਦੀ ਗੌਰਵ ਸ਼ਰਮਾ ਸੀਨੀਅਰ ਜਰਨਲਿਸਟ ਹੈ ਜਿਹਨੇ ਪੋਜ਼ਿਟਿਵ ਹੈਡਲਾਈਨ ਦਿੱਤੀ ਹੈ ਆਪਣੀ ਸਟੋਰੀ ਦੀ, ਆਕਲੈਂਡ ਰੈਫਰੈਂਡਮ ਔਨ ਖਾਲਿਸਤਾਨ ਅਟਰੈਕਟਸ ਥਾਊਜ਼ੈਂਡਸ, ਕਿ ਹਜ਼ਾਰਾਂ ਇਕੱਠੇ ਹੋਏ ਦਰਸ਼ਕ ਜਿਹੜੇ ਨੇ ਉਹ ਪਿਕਚਰਸ ਵੀ ਦੇਖ ਸਕਦੇ ਨੇ। ਔਰ ਇਹਨੇ ਤਾਂ ਠੀਕ ਹੈ, ਗੌਰਵ ਸ਼ਰਮਾ ਨੇ ਆਪਣੀ ਜਿਹੜੀ ਹੈ ਬਿਗਨਿੰਗ ਇਹ ਕੀਤੀ ਕਿ ਥਾਊਜ਼ੈਂਡਸ ਡਿਸੈਂਡਡ ਔਨ ਆਕਲੈਂਡਸ ਐਓਟੀਆ ਸਕੁਅਰ ਔਨ ਸੰਡੇ ਟੂ ਵੋਟ ਇਨ ਏ ਨਾਨ ਬਾਈਂਡਿੰਗ ਰੈਫਰੈਂਡਮ on the creation of an independent homeland for Sikhs within India। ਔਰ ਫਿਰ ਉਹਨਾਂ ਨੇ ਇਹ ਸਾਰੀ ਸਟੋਰੀ ਉਹਦੇ 'ਚ ਉਹਨਾਂ ਨੇ ਅੱਡ ਲੀਡਰਾਂ ਨੂੰ ਕੋਟ ਕੀਤਾ। ਪਰ ਮੈਂ ਦੇਖ ਰਿਹਾ ਸੀ ਕਿ ਟ੍ਰਿਬਿਊਨ ਉਹਨਾਂ ਨੇ ਜਿਹੜਾ ਇੱਕ ਗੋਰਾ ਜਿਹੜਾ ਕਿ ਜਿੱਥੇ ਰੈਫਰੈਂਡਮ ਵਾਲੇ ਲੋਕ ਖੜੇ ਸੀ ਉੱਥੇ ਉਹ ਮਾਈਕ ਲੈ ਕੇ ਜਾਂ ਦੂਜਾ ਕਿ ਨਿਊਜ਼ੀਲੈਂਡ ਦਾ ਝੰਡਾ ਹੀ ਉੱਚਾ ਹੋਣਾ ਚਾਹੀਦਾ, ਗੈਟ ਆਊਟ, ਤੁਸੀਂ ਇੱਥੇ ਆ ਕੇ ਕਰ ਰਹੇ ਹੋ, ਉਹਨੂੰ ਵੱਡੀ ਖਬਰ ਬਣਾਇਆ। Only the New Zealand flag flies here, man confronts Khalistan supporters in Auckland। ਉਹ ਇਸ ਕਿਸਮ ਦੇ ਰੇਸਿਸਟ ਕਈ ਵਾਰ ਸਾਡੇ ਨਗਰ ਕੀਰਤਨਾਂ ਦੇ ਸਾਹਮਣੇ ਵੀ ਆ ਜਾਂਦੇ ਨੇ, ਦੂਜਿਆਂ ਦੇ ਵੀ ਆ ਜਾਂਦੇ ਨੇ। ਹਾਲਾਂਕਿ ਆਲੇ ਦੁਆਲੇ ਪੁਲਿਸ ਹੈ ਕਿ ਉਹ ਦੇਖਦੀ ਹੈ ਵੀ ਕੋਈ ਇਸ ਨੂੰ ਹੱਥ ਨਾ ਪਾਏ ਜਾਂ ਦੂਜਾ, ਪਰ ਉਹਦਾ ਵੀ ਹੱਕ ਹੈ। ਸੋ ਜਿਹੜੀ ਬਿਊਟੀ ਹੈ ਸਿਸਟਮ ਦੀ ਉਹ ਇਹ ਹੈ ਕਿ ਵੀ ਤੁਸੀਂ ਟਿੱਲ ਲਾ ਲਿਆ, ਖਾਲਿਸਤਾਨ ਰੈਫਰੈਂਡਮ ਨੂੰ ਤੁਸੀਂ ਰੁਕਵਾ ਨਹੀਂ ਸਕੇ। ਉਹਨੇ ਨਿਊਜ਼ੀਲੈਂਡ ਦੀ ਹਕੂਮਤ ਨੇ ਕਿਹਾ ਵੀ ਹੱਕ ਹੈ ਇਹਨਾਂ ਦਾ ਪੀਸਫੁਲੀ। ਉਹ ਗੋਰਾ ਭਾਵੇਂ ਉਹਨੂੰ ਰੇਸਿਸਟ ਹੈ, ਪਰ ਉਹਨੂੰ ਵੀ ਉਹਨਾਂ ਦੇ ਸੰਵਿਧਾਨ ਨੇ ਹੱਕ ਦਿੱਤਾ ਕਿ ਈਵਨ ਉੱਥੇ ਪ੍ਰੈਜ਼ੈਂਟ ਹੋ ਕੇ ਉਹਨਾਂ ਨੂੰ ਕਹਿ ਰਿਹਾ ਕਿ ਵੀ ਇਹ ਤੁਹਾਡੇ ਝੰਡੇ ਲੈ ਜਾਓ ਆਪਣੇ ਚੱਕ ਕੇ, ਇੱਥੇ ਸਾਡਾ ਨਿਊਜ਼ੀਲੈਂਡ ਦਾ। ਪਰ ਇਹਨਾਂ ਨੂੰ ਇਹ ਬੜਾ ਹੋਇਆ ਕਿ ਦੇਖੋ ਕਿਸੇ ਨੇ ਤੁਸੀਂ ਨਹੀਂ ਭੇਜੇ, ਬਾਕੀ ਥਾਵਾਂ ਤੇ ਤਾਂ ਜਾ ਕੇ ਤੁਸੀਂ ਸ਼ਰਾਰਤਾਂ ਕਰਦੇ ਰਹੇ ਹੋ, ਜੋ ਕੁਛ ਆਸਟ੍ਰੇਲੀਆ 'ਚ ਕੀਤਾ ਤੁਸੀਂ, ਕੈਨੇਡਾ 'ਚ ਜਿਹੜਾ ਉਹ ਪੀਸਫੁਲ ਪ੍ਰੋਟੈਸਟ ਵਾਲਿਆਂ ਦੇ ਉੱਤੇ ਅੰਦਰੋਂ ਮੰਦਰ 'ਚੋਂ ਆ ਕੇ ਹਮਲਾ ਕਰਕੇ ਖਬਰਾਂ ਤੁਸੀਂ ਬਣਾਤੀਆਂ ਕਿ ਜੀ ਟੈਂਪਲ ਵੈਂਡਲਾਈਜ਼, ਸਿਕਸ ਅਟੈਕ ਵਿਮਨ ਚਿਲਡਰਨ, ਉਹ ਜਾਲੀ ਜੇ ਲੋਕ ਵੀ ਖੜੇ ਕਰਤੇ ਉਸ ਕਿਸਮ ਦੇ ਦੇਣ ਵਾਲੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਫਾਈਵ ਆਈਜ਼ ਕੰਟਰੀ ਜ਼ੋਨ ਹੈ ਜਿਨ੍ਹਾਂ ਕੋਲ ਦੁਨੀਆ ਦੀ 70% ਇਕਨੋਮੀ ਹੈ, ਔਰ ਇਹਨਾਂ 5 ਹੀ ਮੁਲਕਾਂ ਦੇ ਵਿੱਚ ਜਿੱਥੇ ਸਿੱਖਾਂ ਦੀ ਵੱਡੀ ਪੋਪੂਲੇਸ਼ਨ ਵਸਦੀ ਹੈ, ਡਾਇਸਪੋਰਾ ਦੀ, ਔਰ ਇਹਨਾਂ ਮੁਲਕਾਂ ਦੇ ਸਿਸਟਮ ਵਾਂਗ ਹੀ ਖਾਲਿਸਤਾਨ ਦਾ ਜਿਹੜਾ ਅਸੀਂ ਇੱਕ ਰੋਲ ਮਾਡਲ ਆਈਡੀਅਲ ਦੇਖਦੇ ਹਾਂ ਜਿੱਥੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੋਏਗੀ। ਔਰ ਇੱਥੇ ਸਿੱਖਾਂ ਨੇ ਜਿਸ ਅੰਦਾਜ਼ 'ਚ ਆਪਣੀ ਸਪੋਰਟ
ਖਾਲਿਸਤਾਨ ਰੈਫਰੈਂਡਮ ਨੂੰ ਦਿੱਤੀ ਹੈ। ਜੀ ਇਹਨੇ ਭਾਰਤ ਸਰਕਾਰ ਦਾ ਚਿਹਰਾ ਔਰ ਇਹ ਸਾਰੇ ਪੀਰੀਅਡ 'ਚ ਐਜ਼ ਏ ਰੋਗ ਸਟੇਟ ਵੀ ਇੰਡੀਆ ਐਕਸਪੋਜ਼ ਹੋਇਆ ਹੈ। ਸਿੱਖਾਂ ਦੀ ਵਿਲ ਵੀ ਸਾਹਮਣੇ ਆਈ ਹੈ ਔਰ ਜਿਸ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਥਾਂ ਥਾਈਂ ਇਹਨਾਂ ਸਾਰੇ ਮੁਲਕਾਂ 'ਚ ਹੀ ਵੋਟਾਂ ਦੇ ਲਈ ਨਿਕਲੀਆਂ, ਅਸੀਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ ਔਰ ਸਿੱਖਸ ਫਾਰ ਜਸਟਿਸ ਦੀ ਡੈਡੀਕੇਟਿਡ ਟੀਮ ਜਿਹਨੇ ਮਜ਼ਬੂਤੀ ਨਾਲ ਇਹ ਸਾਰੀ ਮੁਹਿੰਮ ਨੂੰ ਵਿੱਢਿਆ ਹੋਇਆ ਹੈ। ਨੈਕਸਟ ਪੜਾਅ ਉਹਨਾਂ ਨੇ ਅਗੇਨ, ਇਹ ਪਹਿਲੇ ਪੜਾਅ ਸਾਰੇ ਮੁਲਕਾਂ 'ਚ ਮੁਕੰਮਲ ਹੋਇਆ, ਹੁਣ ਜਿਹੜੇ ਵੱਡੇ ਠਿਕਾਣੇ ਰਹਿ ਗਏ ਨੇ ਜਿਨ੍ਹਾਂ ਮੁਲਕਾਂ ਦੇ ਵਿੱਚ ਇਹ ਸਿਲਸਿਲਾ ਆਉਣ ਵਾਲੇ ਪੀਰੀਅਡ 'ਚ ਵੀ ਜਾਰੀ ਰਹੇਗਾ ਔਰ ਨੈਕਸਟ ਜਿਹੜਾ ਰੈਫਰੈਂਡਮ ਹੈ ਉਹਦੀ ਕਾਲ LA ਦੇ ਵਿੱਚ ਦਿੱਤੀ ਗਈ ਹੈ। ਜਿਉਂ-ਜਿਉਂ ਦੀਆਂ ਡਿਟੇਲਸ ਆਉਣਗੀਆਂ ਅਸੀਂ ਆਪਣੇ ਵਿਊਅਰਸ ਨਾਲ ਸ਼ੇਅਰ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਸਾਰੇ ਜਿਹੜੇ ਮੈਸੇਜ ਨੇ ਟੋਟਲੀ ਖਾਲਸਾ ਜ਼ਿੰਦਾਬਾਦ ਤੇ ਫਤਿਹ ਦੇ ਮੈਸੇਜ ਨੇ ਔਰ ਜਸਵੀਰ ਸਿੰਘ ਬਰਾੜ ਜੀ ਔਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ, ਰਾਜਵਿੰਦਰ ਸਿੰਘ ਜੀ, ਦਵਿੰਦਰ ਸੰਧੂ ਜੀ, ਫਿਰ ਇਸੇ ਤਰ੍ਹਾਂ ਰਣਜੀਤ ਸਿੰਘ ਜੀ, M ਕੌਰ ਜੀ, ਕੁਲਦੀਪ ਕੌਰ ਜੀ, ਏਕਿੰਕਾਰ ਜੀ, ਜਤਿੰਦਰ ਸਿੰਘ ਜੀ, ਜਸਕੀਰਤ ਸਿੰਘ ਜੀ, ਗੁਰਮਹਿੰਦਰ ਸਿੰਘ ਜੀ ਔਰ ਇਸੇ ਤਰ੍ਹਾਂ ਸ਼ਮਸ਼ੇਰ ਸਿੰਘ ਸੰਧੂ ਜੀ, ਨਿਹੰਗ ਸਿੰਘ ਜੀ, ਜਸਵੀਰ ਸਿੰਘ ਬਰਾੜ ਜੀ, ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਜਸਵੀਰ ਬਰਾੜ ਸਿੰਘ ਸਾਨੂੰ ਕਹਿੰਦੇ ਨੇ ਕਿ ਡਾਕਟਰ ਸਾਹਿਬ, ਡਾਕਟਰ ਅਮਰਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ, ਜਿਹੜੀਆਂ ਗੱਲਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਗੱਲਾਂ ਕੀਤੀਆਂ ਹਨ ਬਹੁਤ ਸ਼ਲਾਘਾਯੋਗ ਹਨ ਔਰ 1971 ਤੋਂ ਲੈ ਕੇ 2024 ਤੱਕ ਗੱਲਾਂ ਕੀਤੀਆਂ। ਖਾਲਿਸਤਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ ਜਸਪੀਰ ਸਿੰਘ ਜੀ, ਜ਼ਿੰਦਾਬਾਦ ਜ਼ਿੰਦਾਬਾਦ। ਔਰ ਸੁਖਦੇਵ ਸਿੰਘ ਜੀ, ਸੁਖਵਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਹਾਂਜੀ ਨਿਹੰਗ ਸਿੰਘ ਜੀ ਨੇ ਕਿਹਾ ਜਿਨ੍ਹਾਂ ਦਾ ਮੈਂ ਜ਼ਿਕਰ ਪ੍ਰਚਾਰਕ ਜਿਹੜੇ ਸੀ ਮਾਨ ਸਿੰਘ ਚਿਓਰ ਜੀ, ਉਹਨਾਂ ਦਾ ਨਾਮ। ਬਹੁਤ ਸ਼ੁਕਰੀਆ ਨਿਹੰਗ ਸਿੰਘ ਜੀ। ਬਿਲਕੁਲ। ਔਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ ਕਹਿੰਦੇ ਨੇ ਕਿ TV 84 ਦੇਖਣ ਸੁਣਨ ਵਾਲੇ ਨਿਊਜ਼ੀਲੈਂਡ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੱਧ ਚੜ ਕੇ ਵੋਟਾਂ ਪਾਈਆਂ ਨੇ। ਔਰ ਟੋਚਾ ਸਿੰਘ ਜੀ ਵੀ ਫਤਿਹ ਬੁਲੰਦ, ਬਲਿਹਾਰ ਸਿੰਘ ਜੀ ਵੀ, ਕੰਗ ਜੀ ਵੀ ਸਾਨੂੰ ਫਤਿਹ ਔਰ ਧਰਮ ਸਿੰਘ ਜੀ ਔਰ ਇਸੇ ਤਰ੍ਹਾਂ ਧੀਰ ਢਿੱਲੋਂ ਜੀ ਕਹਿੰਦੇ ਨਾਈਸ ਗੁੱਡ ਇਨਫੋਰਮੇਟਰੀ ਪ੍ਰੋਗਰਾਮ ਟੁਡੇ ਔਰ ਇਸੇ ਤਰ੍ਹਾਂ ਪਰਬਜੋਤ ਹਾਂਜੀ ਗੇਮਿੰਗ ਜੀ ਵੀ ਫਤਿਹ ਔਰ ਸੁਰਮੁਖ ਮੁੰਦਰਾ ਜੀ ਵੀ ਔਰ ਗੁਰਮਹਿੰਦਰ ਸਿੰਘ ਜੀ ਕਹਿੰਦੇ ਬਾਬਾ ਜੀ ਤੁਸੀਂ ਕਿੰਨੇ ਕਰਮਾਂ ਵਾਲੇ ਹੋ, ਤੁਹਾਨੂੰ ਖਾਲਿਸਤਾਨ ਦੀ ਕੈਂਪੇਨ ਕਰਨ ਦਾ ਮੌਕਾ ਮਿਲਿਆ, ਅਸੀਂ ਜਿੱਤਾਂਗੇ ਜ਼ਰੂਰ, ਜੰਗ ਜਾਰੀ ਹੈ, ਖਾਲਸਾ ਜ਼ਿੰਦਾਬਾਦ। ਬਹੁਤ ਸ਼ੁਕਰੀਆ ਗੁਰਮਹਿੰਦਰ ਸਿੰਘ ਜੀ, ਤੁਸੀਂ ਠੀਕ ਫਰਮਾਇਆ। ਸਤਿਗੁਰੂ ਸਾਡੇ ਤੋਂ ਸੇਵਾ ਲੈ ਰਹੇ ਨੇ ਜੀ ਔਰ ਜਿੱਥੇ ਜਿੱਥੇ ਵੀ ਕੋਈ ਗੁਰਸਿੱਖ ਵੀਰ ਭੈਣ ਹੈ ਉਹ ਆਪਣੇ ਢੰਗ ਦੇ ਨਾਲ ਖਾਲਿਸਤਾਨ ਦੇ ਇਸ ਕੈਂਪੇਨ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਏ। ਬਿਲਕੁਲ। ਔਰ ਇਸੇ ਤਰ੍ਹਾਂ ਬਾਬਲ ਸਿੰਘ ਕੇ ਵੀ ਫਤਿਹ ਬੁਲਾਉਂਦੇ ਨੇ, ਜੋ ਰੰਗਵਿੰਦਰ ਸਿੰਘ ਰੰਗਵਿੰਦਰ ਠੰਡਾ ਜੀ ਵੀ ਜਾਟਲੈਂਡ ਬਾਰੇ ਵੀ ਵਿਚਾਰ ਦਿਓ। ਹਾਂਜੀ ਉਹ ਤੇ ਆਪਾਂ ਕਰ ਲਿਆ। ਉਹ ਤੁਸੀਂ ਸ਼ਾਇਦ ਪਹਿਲਾਂ ਲਿਖਿਆ ਹੋਵੇਗਾ ਕਮੈਂਟ, ਅਸੀਂ ਅੱਜ ਇੱਕ ਸੈਗਮੈਂਟ ਹੀ ਇਸ ਦੇ ਉੱਤੇ ਕੀਤਾ ਹੈ। ਅਮਰਜੀਤ ਰਾਏ ਜੀ ਥੈਂਕ ਯੂ ਕਹਿੰਦੇ ਸੋ ਮਚ। ਜ਼ੋਰਾ ਰਾਏ ਜੀ ਕਹਿੰਦੇ ਜਾਟਲੈਂਡ ਕੈਨ ਬੀ ਏ ਪ੍ਰੋਵਿੰਸ ਆਫ ਖਾਲਿਸਤਾਨ ਸਿੱਖ ਲੈਂਡ। ਔਰ ਜਗਤਾਰ ਸਿੰਘ ਜੀ ਕਹਿੰਦੇ ਨੇ ਕਿ ਜ਼ੋਰਾ ਰਾਏ ਜੀ ਨੇ ਬਿਲਕੁਲ ਠੀਕ ਕਿਹਾ, ਬਟ ਅਸੀਂ ਜਿਵੇਂ ਕਿਹਾ ਕਿ ਵੀ ਸਿੱਖੀ ਚਾਹਣਾ ਧਾਰਮਿਕ ਪੱਖ ਤੋਂ ਇੱਕ ਵੱਖਰਾ ਵਿਸ਼ਾ ਹੈ, ਲੇਕਿਨ ਖਾਲਿਸਤਾਨ ਜਿਹੜਾ ਉਹ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਾਰਿਆਂ ਦੇ ਲਈ ਇੱਕ ਆਈਡੀਅਲ ਸਟੇਟ ਹੋਏਗਾ। ਉਹਨੂੰ ਅਸੀਂ ਜ਼ਾਤ-ਪਾਤੀ ਆਧਾਰ ਤੇ ਨਹੀਂ ਦੇਖ ਸਕਦੇ ਉਸ ਸਾਰੇ ਨੂੰ। ओके जी। और सखजीवन बच्चू जी गुड जॉब, कीप इट अप, गुड वर्क। और हैप्पी यूट्यूबर जी भी और इसी तरह सिंह गरचा जी भी और हरमन पन्नू जी वार्स पंजाब दे जी, जसबीर सिंह जी वार्स पंजाब दे कहने ने खालसा अकाल पुरख की फौज। और लखवीर सिंह जी और इसी तरह परत हरिया जी भी कहने गुरु साहब ने जरूर सिखां दी झोली पाना है। मैं कल सिख राज उन्होंने कहना मतलब होना। राजविंदर सिंह जी कहते ने खालसा जिंदाबाद, खालिस्तान हर सिख दा अकीदा है ते हर सिख नूं रोज अरदास च खालिस्तान बने शामिल करना चाहिदा है। ਹੁਣ ਤਾਂ ਬਾਹਰਲੇ ਸਟੇਟ ਵਾਲੇ ਵੀ ਖਾਲਸਾ ਸਿਟੀਜ਼ਨਸ਼ਿਪ ਦੀ ਵੀ ਗੱਲ ਕਰਨ ਲੱਗ ਪਏ ਨੇ ਜੀ। ਜੀ ਜੀ। ਅਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਲਖਵਿੰਦਰ ਰੰਗਰ ਜੀ ਵੀ ਫਤਿਹ ਔਰ ਇਸੇ ਤਰ੍ਹਾਂ ਹਰਦੀਪ ਸਿੰਘ ਜੀ ਵੀ ਫਤਿਹ ਬੁਲਾ ਕੇ ਕਹਿੰਦੇ ਨੇ ਕਿ ਸਿੱਖ ਰਾਜ ਖਾਲਸਾ ਰਾਜ ਬਣ ਜਾਵੇਗਾ। ਬਾਹਰ ਵਾਲੇ ਸਿੱਖਾਂ ਦੀ ਮਹਾਰਾਜ ਚੜ੍ਹਦੀ ਕਲਾ ਕਰਨ, ਬੰਦੀ ਸਿੰਘਾਂ ਨੂੰ ਰਿਹਾ ਕਰਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਖਵੀਰ ਸਿੰਘ ਕਹਿੰਦੇ ਵੀਰ ਜੀ ਪੰਜਾਬ ਵਾਲਿਆਂ ਨੂੰ ਵੀ ਇਹ ਮੱਤ ਦੇ ਦਿਓ ਕਿ ਇਕੱਠੇ ਹੋ ਕੇ ਬਹਿ ਜਾਓ। ਔਰ ਜਿਤ ਸਿੰਘ ਜੀ ਪੰਜਾਬ ਵਾਲੇ ਵੀ ਬੋਲਦੇ ਨੇ, ਫਰੀਦਕੋਟ ਔਰ ਖਡੂਰ ਸਾਹਿਬ ਤੋਂ ਪੰਥਕ ਆਵਾਜ਼ ਹੀ ਨਿਕਲੀ ਹੈ ਜਿਹੜੀ ਖਾਲਿਸਤਾਨ ਜ਼ਿੰਦਾਬਾਦ ਦੀ ਹੈ
ਔਰ ਬਿਲਕੁਲ। ਪੰਜਾਬ ਵਾਲੇ ਵੀ ਉੱਥੇ ਹੀ ਖਲੋਣਗੇ ਜਿੱਥੇ ਬਾਹਰਲੇ ਸਿੱਖ ਖਲੋਤੇ ਨੇ। ਬਿਲਕੁਲ। ਰੰਧਾਵਾ ਜੀ ਵੀ ਹੋਰ ਕਹਿੰਦੇ ਨੇ ਅਮਨ ਸਿੰਘ ਖਾਲਸਾ ਜੀ ਫਤਿਹ ਬੁਲਾਉਂਦੇ ਨੇ। ਮਹਿਤਾਬਗੜ੍ਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਉਹ ਕਹਿੰਦੇ ਖਾਲਸਾ ਜ਼ਿੰਦਾਬਾਦ। ਪਾਲ ਸਿੰਘ ਗਰੇਵਾਲ ਜੀ ਵੀ ਔਰ ਸਤਨਾਮ ਔਜਲਾ ਜੀ ਵੀ। ਜਸਬੀਰ ਸਿੰਘ ਜੀਤ ਸੂਰਤੀਆ ਵਾਰਿਸ ਪੰਜਾਬ ਦੇ ਨਿਊਜ਼ੀਲੈਂਡ ਵਾਲੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪ੍ਰਭਜੋਤ ਗੇਮੀਆ ਜੀ ਔਰ ਇਸੇ ਤਰ੍ਹਾਂ ਸਤਨਾਮ ਔਜਲਾ ਜੀ ਔਰ ਸੁਖਦੇਵ ਸਿੰਘ ਜੀ ਪੰਜਾਬ ਵਾਲੇ ਕਹਿੰਦੇ ਭਾਰਤ ਸਰਕਾਰ ਜ਼ਿੰਦਾਬਾਦ, ਪੰਜਾਬ ਸਰਕਾਰ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਭੈਣ ਜੀ ਨੀਲਮ ਕੌਰ ਜੀ ਪ੍ਰਭਜੋਤ ਕਹਿੰਦੇ ਪਾਜੋਣੋ ਔਰ ਜਿਤ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਬਹੁਤ ਧੰਨਵਾਦ ਰਾਜ ਸਾਹਿਬ ਐਡਮਿੰਟਨ ਟ੍ਰਿਪ ਵਾਸਤੇ। ਹਾਂਜੀ ਔਰ ਇਸੇ ਤਰ੍ਹਾਂ ਬਹੁਤ ਬਹੁਤ ਸ਼ੁਕਰੀਆ ਭਾਈ ਸਤਨਾਮ ਸਿੰਘ ਜੀ, ਤੁਹਾਡੀ ਮਹਿਮਾਨ ਨਵਾਜ਼ੀ ਦਾ ਵੀ ਔਰ ਤੁਹਾਡੇ ਸਮੁੱਚੇ ਪਰਿਵਾਰ ਵੱਲੋਂ ਵਿਖਾਏ ਪਿਆਰ ਦਾ ਵੀ, ਸਮੁੱਚੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਅਰਸ ਕੋਲ ਲੈਂਦੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨ ਆ ਗਿਆ ਦਿਓ। ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।